शहर कसूर है दूर मेरे लई ते तेरे लई नकोदर होए साडे नालों पंछी चंगे भावें इधर जान जां उधर सोचिया चेले वाला हो ਜਿਹੜਾ छत्ती जग ਰਸੂਲ ਨਗਰ नहीं कदी सोचिया कदी कीता गौर हम जो उजड़ गए हैं उसे मरे भी लुटे भी सब कुछ होया ਸਭ ਕੁਝ ਯਾਦ कीता गौर हमीदिया साडे नालों चंगे ने जनार हमीदिया साडे नालों चंगे ने जनार हमीदिया पासे असी खा लिया कपड़े भी नहीं है नहीं फिर जो इधर आए उस तो बाद फिर इधर आने के बहुत तकलीफ बनी इन्नी बारिश हो रही थी उदो धुप लगती थी खाने कोई लभदा नहीं समझे ना जी दुनिया उसे ना वो तो कोई नहीं आया वापस वो सारे उसे मार देते हैं मार के उडारी चले जांदे चक लाला दूर नहीं कराची नेड़े इन्हां लई अंबाला ओए दूर नहीं कराची नेड़े इन्हां लई अंबाला अस्सलाम वालेकुम पंजाबी लाइव दी टीम पंजाब टीवी ਦਾ ਪ੍ਰੋਗਰਾਮ ਲਕੀਰਾਂ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੋਈਦਾ ਇਸੇ ਹੀ ਸਿਲਸਿਲੇ ਦੇ ਵਿੱਚ ਜਿਹੜੀ 1947 ਦੀ ਵੰਡ 1947 ਦੀ ਪਾਰਟੀਸ਼ਨ ਦੇ ਹਵਾਲੇ ਦੇ ਨਾਲ ਪ੍ਰੋਗਰਾਮ ਕਰੀਦੇ ਨੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਨਿਜ਼ਾਮਪੁਰਾ ਪੁਰਾਣਾ ਪਿੰਡ ਮੂਲਾ ਸਿੰਘ ਵਾਲਾ ਮੰਡੀ ਢਾਬਾ ਰੋਡ 'ਤੇ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਨਨਕਾਣਾ ਸਾਹਿਬ ਇੱਥੇ ਪਹੁੰਚੇ ਹਾਂ ਬਾਬਾ ਜੀ ਮੁਹੰਮਦ ਅਕਰਮ ਹੁਸੈਨ ਨੰਬਰਦਾਰ ਕਾਲੋ ਸਾਹਿਬ ਉਹਨਾਂ ਕੋਲੋਂ ਕੋਈ ਗੱਲਬਾਤ ਜਿਹੜੀ ਆ ਪੁੱਛ ਕੇ ਸਾਂਝੀ ਕਰਾਂਗੇ 1947 ਦੀ ਵੰਡ ਦੇ ਹਵਾਲੇ ਦੇ ਨਾਲ ਅਕਰੋਸ ਦਾ ਬਾਰਡਰ ਦੋਵਾਂ ਪਾਸਿਆਂ ਦੀ ਆਵਾਮ ਨੂੰ ਦੱਸਣਾ ਕਿ ਜਿਹਨੇ ਜ਼ੁਲਮ ਜ਼ਿਆਦਤੀ ਉਹ ਆਉਂਦੇ ਵੀ ਸਾਡੇ ਨਾਲ ਹੋਏ ਇੱਧਰ ਵਾਲੇ ਆਉਂਦੇ ਸਾਡੇ ਨਾਲ ਦੋਵਾਂ ਨਾਲ ਹੋਏ ਕੁਛ ਲੋਕ ਸਨ ਜਿਨ੍ਹਾਂ ਨੇ ਹਾਲਾਤ ਪੈਦਾ ਕੀਤੇ ਇਹਦੇ 'ਤੇ ਗੱਲਬਾਤ ਸਾਂਝੀ ਕਰਾਂਗੇ ਬਾਬਾ ਜੀ ਨਾਲ ਆਓ ਗੱਲ ਕਰਦੇ ਹਾਂ ਅਸਲਾਮ ਵਾਲੇਕੁਮ ਪਹਿਲਾਂ ਤਾਂ ਨਾ ਥੋੜ੍ਹਾ ਜਿਹਾ ਆਪਣਾ ਤਾਰਫ ਕਰਵਾ ਦਿਓ ਤੁਹਾਡਾ ਨਾਂ ਕੀ ਹੈ ਤੁਹਾਡੇ ਅੱਬਾ ਜੀ ਦਾ मेरा नाम मोहम्मद अकरम ਮੁਹੰਮਦ ਅਕਰਮ ਤੁਸੀਂ ਇਹ ਮੂਲਾ ਸਿੰਘ निजामपुर चक्क 80 ਅੱਛਾ ਹੁਣ ਇਹਦਾ ਨਾਮ ਨਿਜ਼ਾਮਪੁਰਾ ਹੈ निजामपुर ਅੱਛਾ ਇੱਥੋਂ ਦੇ ਨੰਬਰਦਾਰ ਤੁਸੀਂ नंबर ਚੱਕ ਨੰਬਰ ਵੀ ਇਹਦਾ ਕੋਈ चक्क नंबर 80 ਚੱਕ ਨੰਬਰ 80 ਮੂਲਾ ਸਿੰਘ ਵਾਲਾ ਅੱਛਾ ਮੈਂ ਸੁਣਿਆ ਸੀ ਇਹਦਾ ਮੂਲਾ ਸਿੰਘ ਵਾਲੇ ਦਾ ਵੀ ਇਹਦੇ ਨਾਲ ਆ ਦੋ ਤਿੰਨ ਪਿੰਡ ਜਿਹੜੇ ਵਾ ਇਹ ਕਿਸੇ ਇੱਕ ਤਿੰਨ ਭਰਾਵਾਂ ਦੇ ਇਹ ਤਿੰਨ ਨਿਜ਼ਾਮਪੁਰੇ ਨੇ ਕਿਹੜਾ ਚੇਲੇ ਵਾਲਾ ਦੇਵਾ ਸਿੰਘ ਵਾਲਾ ਤੇ ਨਿਜ਼ਾਮਪੁਰਾ ਮੂਲਾ ਸਿੰਘ ਵਾਲਾ ਆ ਇੱਕ ਤੇ 80 ਚੱਕ ਹੋ ਗਿਆ ਇਹ 80 ਚੱਕ ਮੂਲਾ ਸਿੰਘ ਵਾਲਾ ਹੋ ਗਿਆ ਅੱਛਾ ਨਾਲ ਚੇਲੇ ਵਾਲਾ ਹੋ ਗਿਆ ਉਹ ਜਿਹੜਾ ਰਸੂਲ ਨਗਰ ਨਹੀਂ 38 ਚੱਕ 38 ਚੱਕ ਠੀਕ ਚੇਲੇ ਵਾਲਾ ਠੀਕ ਉਹ ਵੀ 38 ਚੱਕ ਦੇਵਾ ਸਿੰਘ ਵਾਲਾ ਉਹ ਦੇਵਾ ਸਿੰਘ ਵਾਲਾ ਰਸੂਲਪੁਰ ਆ ਗਿਆ 82 ਰਸੂਲਪੁਰ ਰਾਈਆਂ 82 ਅੱਛਾ ਇਹ ਜਿਹੜੇ ਤਿੰਨ ਪਿੰਡ ਤੁਸੀਂ ਦੱਸਿਆ ਉਹ ਇੱਕੋ ਹੀ ਘਰ ਦੇ ਵਸਾਏ ਤਕਰੀਬਨ ਅਸੀਂ ਸੁਣਿਆ ਤੇ ਇੱਥੇ ਆਣ ਕੇ ਹੋਏ ਕਿ ਆਪਸ ਦੇ ਹੀ ਥੇ ਠੀਕ ਕਿਉਂ ਕਈ ਬਾਅਦ 'ਚ ਆਏ ਆ ਨਾ ਸੁਣਿਆ ਸੀ ਇੱਕੋ ਜਿਹੇ ਨੇ ਭੈਣ ਭਰਾ ਹੀ ਨੇ ਆਪਸ ਦੇ ਵਿੱਚ ਹੀ ਰਿਸ਼ਤੇਦਾਰ ਅੱਛਾ ਇਹ ਦੱਸ ਦਿਓ ਵੀ ਆਪਣੀ ਹੁਣ ਉਮਰ ਕਿੰਨੀ ਕੁ ਹੋ ਚੱਲੀ ਹੈ ਮੇਰੀ ਉਮਰ 80 ਸਾਲ ਆ 80 ਦੇ ਰਾਉਂਡ ਅਬਾਊਟ 80 ਜਾ ਰਿਹਾ ਮੈਂ ਅੱਛਾ ਕੋਈ ਗੱਲਾਂ ਬਾਤਾਂ ਉਹ ਗਦਰ ਦੀਆਂ ਯਾਦ ਆ ਉਹ ਜਾ ਰਹੇ ਬਥੇਰੀਆਂ ਉਜੜ ਗਏ ਆ ਉੱਥੇ ਮਰੇ ਵੀ ਲੁੱਟੇ ਵੀ ਸਭ ਕੁਝ ਹੋਇਆ ਸਭ ਕੁਝ ਹੀ ਉਹਨੇ ਕਰ ਲਿਆ ਸਾਰੀ ਗੱਲਬਾਤ ਇੱਥੇ 2 ਮਿੰਟ ਵਾਸਤੇ ਅਸੀਂ ਖਾ ਲਿਆ ਕੱਪੜੇ ਵੀ ਨਹੀਂ ਹੈ ਨਹੀਂ ਫਿਰ ਜਦੋਂ ਇੱਧਰ ਆਏ ਉਸ ਤੋਂ ਬਾਅਦ ਫਿਰ ਇੱਧਰ ਆਣ ਕੇ ਬਹੁਤ ਤਕਲੀਫਾਂ ਲਈਆਂ ਅੱਛਾ ਪਿੱਛੋਂ ਬਾਅਦ ਜ਼ਮੀਨ ਮਿਲੀ ਫਿਰ ਥੋੜੀ ਬਹੁਤੀ ਚਲੋ ਪਿੱਛੋਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਤੁਹਾਡੇ ਪਿੰਡ ਤੋਂ ਤੇ ਤੁਹਾਡਾ ਪਿਛਲਾ ਪਿੰਡ ਕਿਹੜਾ ਨਵਾਂ ਪਿੰਡ ਬਹਾਦਰ ਹਾਂ ਤਹਿਸੀਲ ਕਿਹੜੀ ਪੈਂਦੀ ਤਹਿਸੀਲ ਗੁਰਦਾਸਪੁਰ ਜ਼ਿਲ੍ਹਾ ਵੀ ਗੁਰਦਾਸਪੁਰ
ਠੀਕ। ਇਹਦੇ ਉੱਥੇ ਜਦੋਂ ਤੁਸੀਂ ਦੱਸਿਆ ਵੀ 9-10 ਸਾਲ ਉਮਰ ਸੀ, ਹਾਂ ਫਿਰ ਤੇ ਤੁਸੀਂ ਪੜ੍ਹਦੇ ਹੋਣੇ ਜੇ? ਹਾਂ ਮੈਂ ਪੜ੍ਹਦਾ ਦੂਸਰੀ ਜਮਾਤ ਪੜ੍ਹਦਾ ਹੈ। ਕਿਹੜੇ ਸਕੂਲ? ਨੰਗਲ ਸਕੂਲ ਸੀ ਲਾਗੇ ਪਿੰਡ, ਉੱਥੇ ਪੜ੍ਹਦਾ ਹੈ। ਨੰਗਲ ਕਿੰਨੀ ਕੁ ਦੂਰ ਆ ਆਪਣੇ ਤੋਂ? ਉੱਥੋਂ ਆਇਆ ਸੀ ਕੋਈ 2 ਮੀਲ ਪਿੰਡ ਆ। 2 ਮੀਲ ਤੁਰ ਕੇ ਜਾਂਦੇ ਹੋਣੇ? ਤੁਰ ਕੇ। ਕਿੰਨੇ ਸੀ ਆਪਣੇ ਪਿੰਡ ਦੇ ਸਟੂਡੈਂਟ ਜਾਂਦੇ ਨਾਲ? ਅਸੀਂ ਤਕਰੀਬਨ 4 ਆਦਮੀ ਮੁੰਡੇ ਜਾਂਦੇ। ਕਿਹੜਾ? ਇੱਕ ਮੇਰਾ ਵੱਡਾ ਭਾਈ ਸੀ। ਹਾਂਜੀ, ਉਹਨਾਂ ਦਾ ਕੀ ਨਾਂ? ਮੁਹੰਮਦ ਅਸਲਮ। ਠੀਕ। ਹੋਰ 2? ਇੱਕ ਸ਼ੀਦਾ ਰਾਈ ਹੁੰਦਾ ਸੀ, ਉਹ ਹੁੰਦਾ ਸੀ। ਅੱਛਾ, ਬਸ 2-3 ਬੰਦੇ ਮੈਨੂੰ ਲੈ ਜਾਂਦੇ। 2-3 ਜਾਣੇ ਜੇ। ਪੈਣਾ ਕਿੰਨਾ ਹੋਣਾ ਨੰਗਲ ਦਾ? 2 ਮੀਲ ਸੀ। 2 ਮੀਲ ਤੁਰ ਕੇ ਜਾਣਾ? ਤੁਰ ਕੇ ਹੀ ਗਏ, ਤੁਰ ਕੇ ਉਦੋਂ ਉੱਥੇ ਇਹੋ ਕੁਝ ਸੀ। ਹਾਂ, ਉਦੋਂ ਕੋਈ ਨਹੀਂ ਸਵਾਰੀਆਂ ਸੂਰੀਆਂ? ਨਹੀਂ ਕੋਈ ਘੋੜੀਆਂ ਹੁੰਦੀਆਂ ਜ਼ਿਆਦਾ ਉੱਥੇ। ਅੱਛਾ, ਆਪਣੇ ਬਹਾਦਰ ਦੇ ਨਾਲ ਇੱਕ ਤੇ ਹੋ ਗਿਆ ਨੰਗਲ, ਹਾਂ, ਤੇ ਹੋਰ ਨੰਗਲ ਦੇ ਨਾਲ ਆਪਣੇ ਬਹਾਦਰ 2 ਨਸ਼ਹਿਰੇ, 2 ਛੈਣੀਆਂ ਨਸ਼ਹਿਰੇ ਸੀਗੇ। ਛੈਣੀਆਂ ਨਸ਼ਹਿਰੇ। ਅਗਲੇ ਬੰਨੇ ਗਾਜੀਕੋਟ ਸੀ, ਤਾਲਪੁਰ ਸੀ, ਇਹ ਗੋਤ ਸੀਗੇ, ਸਿੱਖਾਂ ਦਾ ਪਿੰਡ। ਗੋਤ? ਠੀਕ, ਗੋਤ। ਹਾਂ, ਵਿਚਕਾਰ ਨਹਿਰ ਜਾਂਦੀ ਸੀ। ਅੱਛਾ, ਮਾਧੋਪੁਰ ਵਾਲੀ। ਹਾਂ, ਸਾਡੀ ਜ਼ਮੀਨ ਦੇ ਵਿੱਚੋਂ ਲੰਘਦੀ ਸੀ। ਠੀਕ। ਹਾਂ, ਤੇ ਆਪਣਾ ਜਿਹੜਾ ਪਿੰਡ ਬਹਾਦਰ, ਇਹਦੀ ਆਬਾਦੀ ਕਿੰਨੀ ਹੋਣੀ ਹੈ? ਇਹ ਆਬਾਦੀ ਤਕਰੀਬਨ 2 ਪਿੰਡ ਸੀਗੇ ਤੇ ਚੱਕ ਇੱਕੋ ਹੀ ਸੀ ਇਹ। ਅੱਛਾ। ਹਾਂ, ਜਿਹੜਾ ਸਾਡਾ ਨਵਾਂ ਪਿੰਡ ਸੀ ਨਾ, ਤਕਰੀਬਨ ਕੋਈ 40 ਘਰ ਸੀ ਇਹ। ਅੱਛਾ। ਜਿਹੜਾ ਬਹਾਦਰ ਸੀ ਨਾ, ਇਹ ਤਕਰੀਬਨ ਕੋਈ 80-100 ਘਰ ਹੋਏਗਾ। ਅੱਛਾ, ਪਿੰਡ 2 ਸੀ, ਨੰਬਰ ਇਹਦਾ ਇੱਕ ਹੀ? ਇੱਕੋ ਹੀ, ਨੰਬਰਦਾਰ ਇੱਕੋ ਹੀ ਸੀ। ਨਵਾਂ ਪਿੰਡ ਬਹਾਦਰ। ਉਹ ਫਿਰ ਉਹ ਇਕੱਠਾ ਹੀ ਰਲ ਗਿਆ, ਨਵਾਂ ਪਿੰਡ ਬਹਾਦਰ। ਇਹ ਉਹਦੇ ਵਿੱਚੋਂ ਯਾਨੀ ਪਾਇਆ ਨਾ, ਬਾਅਦ ਦੇ ਪਾਇਆ ਪਿੰਡ। ਠੀਕ। ਅੱਛਾ, ਇਹ ਨਵੇਂ ਪਿੰਡ ਦੇ ਵਿੱਚ ਤੁਹਾਡੀ ਬਰਾਦਰੀ ਆ ਕਾਲੋਂ? ਸਿਰਫ ਕਾਲੋਂ ਸੀ। ਸਿਰਫ ਕਾਲੋਂ ਹੀ ਸਾਰੇ? ਸਿਰਫ ਕਾਲੋਂ। ਮੁਸਲਮਾਨਾਂ ਦੇ ਘਰ ਸੀ ਸਾਰੇ? ਘਰ ਸੀ ਸਾਰੇ ਮੁਸਲਮਾਨ ਦੇ। ਤੇ ਬਹਾਦਰ 'ਚ? ਬਹਾਦਰ ਦੇ ਵਿੱਚ ਦੂਰੀ ਬਰਾਦਰੀ ਸੀ। ਕਿਹੜੀ? ਆਪਣਾ ਜਰਤੀ ਸੀ ਉਹ ਵੀ। ਬਰਾਦਰੀ ਦਾ ਮੈਨੂੰ ਹੁਣ ਭੁੱਲ ਭੱਲ ਗਿਆ। ਮੁਸਲਮਾਨ ਸੀ? ਅੱਧੇ ਸਿੱਖ ਤੇ ਅੱਧੇ ਮੁਸਲਮਾਨ ਸੀ। ਅੱਧੇ ਸਿੱਖ ਸੀ, ਅੱਧੇ ਮੁਸਲਮਾਨ। ਬਰਾਦਰੀਆਂ ਦਾ ਨਹੀਂ ਯਾਦ ਉਹਨਾਂ ਦਾ? ਨਹੀਂ। ਠੀਕ। ਨੰਬਰਦਾਰ ਸੀ ਆਪਣੇ 2 ਹੀ ਹੋਣੇ? ਨਹੀਂ, ਇਕੱਲਾ ਹੀ। ਨਹੀਂ, ਉਹ ਦੋਵਾਂ ਪਿੰਡਾਂ ਦੇ ਇੱਕੋ ਇਕੱਲਾ ਹੀ। ਅੱਛਾ, ਉਹ ਸਾਡਾ ਵਾਲਾ ਨੰਬਰਦਾਰ। ਪਿਓ ਬਹਾਦਰ ਦੇ ਫਿਰ ਥੋੜੇ ਹੋਣੇ ਘਰ ਬਹਾਦਰ? ਬਸ ਤਕਰੀਬਨ 80-90 ਘਰ ਉਹ ਸੀ, 40-50 ਇਹ ਸੀਗੇ। ਅਭੀ ਏਡਾ ਇਹ ਉਹ ਵਜ੍ਹਾ ਸੀ ਨਾ ਵੀ ਜਦੋਂ ਇਹ ਜਗ੍ਹਾ ਜ਼ਮੀਨ ਲਈ ਆ ਨਾ ਸਾਡੇ ਵੱਡਿਆਂ ਨੇ, ਪਿੰਡ ਬਹਾਦਰੀ ਸੀ, ਇਹ ਜਿਵੇਂ ਜ਼ਮੀਨ ਖੱਤਰੀ ਕੋ ਲਈ ਆ ਨਾ, ਇਹ ਸਾਡੇ ਨੇ ਯਾਨੀ ਮੁਸਲਮਾਨ ਸੀ, ਵੱਖਰਾ ਪਿੰਡ ਬਣਾ ਲਿਆ, ਨਵਾਂ ਪਿੰਡ। ਨਵਾਂ ਪਿੰਡ ਬਹਾਦਰ ਬਣ ਗਿਆ। ਨਵਾਂ ਪਿੰਡ ਬਹਾਦਰ ਬਣ ਗਿਆ। ਇਹ ਚੀਜ਼ ਹੈ। ਅੱਛਾ, ਨੰਬਰਦਾਰ ਕੌਣ ਸੀ ਪਿੰਡ ਦਾ? ਮੇਰਾ ਬਾਪ ਸੀ ਅਲੀ ਅਹਿਮਦ। ਤੁਹਾਡੇ ਅੱਬਾ ਜੀ? ਅਲੀ ਅਹਿਮਦ ਨੰਬਰਦਾਰ। ਅਲੀ ਅਹਿਮਦ। ਤੇ ਉਹ ਦੋਵਾਂ ਪਿੰਡਾਂ ਦੇ ਨੰਬਰਦਾਰ? ਦੋਵਾਂ ਦੇ। ਅੱਛਾ, ਅੱਬਾ ਜੀ ਕੋ ਆਉਂਦੇ ਤੇ ਹੋਣੇ ਆ ਫਿਰ ਪੰਚਾਇਤੀ ਫੈਸਲੇ ਬਥੇਰੇ, ਸਾਰਾ ਕੁਝ ਉੱਥੇ ਹੀ ਹੁੰਦਾ ਹੋਣਾ? ਬੇਭਾਵ ਹੁੰਦੇ ਸੀ ਉਹ ਆਪਣੀ ਜਿਹੜੀ ਕੌਮ ਹੋ ਗਈ, ਮੁਸਲਮਾਨ ਤੇ ਹੋ ਗਏ ਵੀ, ਉਹਨਾਂ ਦੇ ਫੈਸਲੇ ਫੁਸਲੇ ਉਹਨਾਂ ਨੇ। ਸਿੱਖਾਂ ਦੇ ਵੀ ਕਰਦੇ। ਸਿੱਖਾਂ ਦੇ ਵੀ। ਉਹਨਾਂ 'ਚ ਕੋਈ ਬੰਦਾ ਆਉਂਦਾ ਸੀ ਉਹਨਾਂ ਦਾ? ਕਾਫੀ ਆਉਂਦੇ ਸੀ। ਕਿਸੇ ਦਾ ਨਾਂ ਯਾਦ? ਮਹਿੰਗਾ ਸਿੰਘ, ਕਰਤਾਰ ਸਿੰਘ, ਤਿੰਨਾਂ ਚੋਂ ਦੇ ਨਾਂ ਆਉਂਦੇ ਸੀ ਜਿਹੜੇ ਸਾਡੇ ਕੋਲ ਆਣ ਕੇ ਛੋਟੇ ਹੁੰਦੇ ਇਹਦੇ ਕੋਲ ਬਹਿੰਦੇ ਹੁੰਦੇ ਲਾਲੇ ਦੇ ਆਣ ਕੇ, ਉਹਨਾਂ ਦਾ ਸਾਨੂੰ ਯਾਦ ਨਹੀਂ ਹੈ। ਜਿਹਨਾਂ ਤਿੰਨਾਂ ਚੋਂ ਦਾ ਯਾਦ ਹੈ। ਠੀਕ। ਖੱਤਰੀਆਂ ਦਾ ਘਰ ਵੀ ਹੈਗਾ? ਨਹੀਂ, ਇੱਕ ਖੱਤਰੀ ਸਿਰਫ ਬਾਊ ਖੱਤਰੀ ਸੀ, ਉਹ ਸਾਡੇ ਦੁਕਾਨ ਪਾਈ ਸੀ ਆਣ ਕੇ। ਕਾਹਦੀ? ਪਰਚੂਨ ਦੀ। ਅੱਛਾ, ਆਪਣੇ ਪਿੰਡ ਦੇ ਬੰਦੇ ਜਿਹੜੇ ਆ, ਹਾਂ, ਤੁਹਾਡੇ ਸੀ 40 ਘਰ ਕਾਲਵਾਂ ਦੇ? ਕਾਲਵਾਂ ਦੇ 40 ਘਰ ਇੱਧਰ ਕਿੱਥੇ ਆ ਗਏ? ਇੱਥੇ ਹੁਣ ਇੱਥੇ ਬੈਠੇ ਨੇ ਸਾਰੇ 9-10 ਘਰ ਨੇ। 9-10 ਇੱਥੇ ਬੈਠੇ? ਬਾਕੀ ਗਾਂ ਚੱਲ ਗਏ। ਗਾਂ ਕਿੱਥੇ? ਉਹ ਚੱਲ ਗਏ ਬੱਤੀ ਚੱਕ ਫੈਸਲਾਬਾਦ ਦੇ ਆਸ-ਪਾਸ ਹੈ, ਕੁਝ ਉੱਥੇ ਚੱਲ ਗਏ। ਬੱਤੀ ਚੱਕ ਇੱਕ ਤੇ ਹੈ ਨਾ ਅਮੀਪੁਰ ਰੋਡ ਤੇ, ਇਹ ਜਿਹੜਾ ਇੱਕ ਜੜ੍ਹਾਂ ਵਾਲੇ ਦੇ ਰੋਡ ਤੇ 200? ਨਹੀਂ, ਜਿਹੜੀ ਸਤਿਆਣੇ ਸੜਕ ਜਾਂਦੀ ਉਹ ਬੱਤੀ ਕੋਈ ਫੈਸਲਾਬਾਦ ਦੇ ਆਸ-ਪਾਸ ਪਿੰਡ ਵਾ ਕੇ ਉੱਥੇ ਬੈਠੇ। ਠੀਕ, ਉੱਧਰ ਚਲੇ ਗਏ। ਹਾਂ। ਤੇ ਦੂਜੇ ਬਹਾਦਰ ਦੇ ਜਿਹੜੇ ਸੀ ਉਹ ਵੀ ਉੱਥੇ ਬੈਠੇ ਬਹਾਦਰ ਦੇ। ਕਿੱਥੇ? ਫੈਸਲਾਬਾਦ ਦੇ ਬੰਦੇ ਕੋਈ ਪਿੰਡ ਵਾ ਉੱਥੇ, ਮੈਨੂੰ ਹੁਣ ਨਾ ਹੀ ਪੁੱਲ ਪਾ ਗਿਆ ਨਾ, ਕਦੀ ਗਏ ਆ। ਅੱਛਾ, ਬਹਾਦਰ ਵਾਲੇ ਵੀ ਉੱਥੇ ਆ ਗਏ? ਉੱਥੇ ਬੈਠੇ। ਠੀਕ। ਅੱਛਾ, ਬਾਹਰ ਦੇ ਪਿੰਡਾਂ ਦੇ ਜਿਹੜੇ ਲਾਗੇ ਤੁਸੀਂ ਪਿੰਡ ਦੱਸੇ ਆ, ਗਣਾਏ ਆ, ਜਿਵੇਂ ਸਿੱਖਾਂ ਦੇ ਪਿੰਡ ਜਾਂ ਮੁਸਲਮਾਨ ਦੇ ਪਿੰਡ ਸੀ, ਗਾਜੀਕੋਟ ਮੁਸਲਮਾਨ ਦਾ। ਹਾਂ, ਉੱਥੋਂ ਦੇ ਕਿਸੇ ਲਾਗੇ ਇਹਨੇ ਨਾ ਵੀ ਜਿਵੇਂ ਤੁਸੀਂ ਜੋ ਹੁਣ ਇੱਥੋਂ ਦੇ ਮੂਲਾ ਸਿੰਘ ਵਾਲੇ ਦੇ, ਤੇ ਆਹ ਨਾਲ ਰਾਈਆਂ ਵਾਲੇ ਚੱਕ ਦੇ, ਇਹ ਜਾਣੀਦਾ ਹੁੰਦਾ ਵੀ ਫਲਾਣਾ। ਇਹ ਮਤਲਬ ਇਹ ਵੀ ਜਿਹੜੇ ਗਾਜੀਕੋਟੀਆਂ ਨੇ, ਇਹੋ ਸੜ ਲੱਗ ਗਿਆ ਸੀ ਮੁਸਲਮਾਨ ਦਾ ਚੱਕ। ਗਾਜੀਕੋਟ ਇੱਕ ਘਰ ਤੇ ਬੈਠਾ। ਕਿੱਥੇ ਬੈਠਾ? ਇੱਥੇ। ਠੀਕ। ਤੇ ਬਾਕੀ ਕਾੜੇ ਬੈਠੇ ਨੇ ਗਾਜੀਕੋਟ ਵਾਲੇ? ਗਾਜੀਕੋਟ ਆਇਆ ਤੇ ਕੁਛ ਆ ਪੰਡਤ ਵਾਲਾ ਉੱਥੇ ਬੈਠੇ। ਠੀਕ।
ਉਹ ਆਪਣੇ ਰਿਸ਼ਤੇਦਾਰੀ ਆ ਸਾਰੇ ਉਹ ਇਸ ਵਾਸਤੇ ਪਤਾ ਸਾਨੂੰ। ਤੇ ਇਹ ਆਪਣਾ ਪਿੰਡ ਸੀ ਨਵਾਂਕੋਟ ਬਹਾਦਰ ਨਵਾਂ ਪਿੰਡ ਬਹਾਦਰ। ਨਵਾਂ ਪਿੰਡ ਬਹਾਦਰ ਮਸਜਿਦ ਹੈ ਸੀ ਪਿੰਡ 'ਚ? ਹਾਂ ਬੜੀ ਕਾਬਲ ਕੌਣ ਸੀ ਇਮਾਮ ਮਸਜਿਦ ਉਹ ਹੈ ਕੋਈ ਚ? ਮੀਆਂ ਖੈਰ ਸੀ ਉਹਦਾ ਨਾਮ। ਮੀਆਂ ਖੈਰ ਉਹ ਵੀ ਆਪਣੇ ਨਾਲ ਇੱਥੇ ਆਇਆ ਉਹ ਸ਼ਹੀਦ ਹੋ ਗਿਆ ਉੱਥੇ ਰਸਤੇ 'ਚ? ਨਹੀਂ ਉੱਥੇ ਪਿੰਡ ਹੀ ਅਸੀਂ ਜਗ੍ਹਾ ਉੱਠੇ ਆ ਨਾ ਪਿੰਡੋਂ ਅਸੀਂ ਗਾਈਕੋਟ ਆਏ ਤੇ ਉਹ ਵਾਪਸ ਚਲਾ ਗਿਆ ਉਹ ਬੜਾ ਆਵਾਜ਼ ਹੋਈ ਸੀ ਉਹ ਸਿੱਖ ਆਣ ਕੇ ਪਏ ਨੇ ਉੱਥੇ ਆਣ ਕੇ ਉਹਨੂੰ ਉੱਥੇ ਸ਼ਹੀਦ ਕਰਤਾ। ਹਾਂ ਜਦੋਂ ਵਾਪਸ ਦੁਬਾਰਾ ਗਿਆ ਇੱਕ ਉਹਦਾ ਪੋਤੇ ਕੋ ਦੋਵੇਂ ਸ਼ਹੀਦ ਕਰਤੇ। ਅੱਛਾ ਵਾਪਸ ਚਲਾ ਗਿਆ ਹੋਣਾ ਨਾ ਪਿੰਡ ਤੋਂ? ਵਾਪਸ ਪਿੰਡ ਚਲਾ ਗਿਆ ਗਾਈਕੋਟ ਸਾਡੇ ਤੋਂ ਆਇਆ ਸੀ ਕੋਈ 2 ਮੀਲ 1.5 ਮੀਲ ਪਿੰਡ ਆ। ਤੁਸੀਂ ਗਏ ਹੋਣੇ ਫਿਰ ਕੈਂਪ 'ਚ ਉੱਠ ਕੇ ਉਦੋਂ? ਨਹੀਂ ਉੱਥੋਂ ਗਾਈਕੋਟ ਇਹ ਸਾਡੇ ਕਾਫਲਾ ਬਣ ਗਿਆ ਨਾ 5-4 ਪਿੰਡਾਂ ਦਾ ਇਹ ਫਿਰ ਤਾਲਪੁਰੋਂ ਹੋ ਕੇ ਭੌਂ ਕੇ ਤੇ ਫਿਰ ਤਿੰਮ ਵਾਲੇ ਪੱਤਨ ਨੂੰ ਆਏ ਇੱਥੇ ਮਾੜਾ ਪਤਨ ਕਰਨਗੇ ਫਿਰ ਮਾੜਾ ਪਤਨ ਕੈਂਪ ਤਿੰਮ ਵਾਲਾ ਪਤਨ ਕੈਂਪ ਲੱਗਾ ਸੀ ਉੱਥੇ? ਨਹੀਂ ਕੋਈ ਨਹੀਂ ਉੱਧਰ ਆਮ ਦੁਨੀਆ ਕਾਫਲੇ ਦੇ ਨਾਲ ਆਏ ਰਹੇ ਤੇ ਬੈਠੇ ਬੇੜੀਆਂ ਲੱਗੀਆਂ ਸੀ ਆਉਂਦੇ ਲੰਘਦੇ ਗਏ ਕਈ ਗੱਡੇ ਸੀ ਕਈ। ਪਹਿਲੋਂ ਪਤਾ ਲੱਗਾ ਤੁਹਾਨੂੰ ਪਹਿਲੋਂ ਕੋ ਖਬਰਾਂ ਸੁਣਦੀਆਂ ਖਬਰ ਪੜ੍ਹਦੇ ਸੋ ਕਿ ਵੰਡ ਹੋ ਜਾਣੀ? ਉਹ ਵੰਡ ਇਹ ਗੱਲ ਹੈ ਵੀ ਇਦੋਂ 2 ਦਿਨ ਕੀਤਾ ਇਹਨਾਂ ਐਲਾਨ ਕੀਤਾ ਹੈ ਪਹਿਲਿਆਂ ਦੇ ਇਹ ਪਾਕਿਸਤਾਨ ਬਣ ਗਿਆ ਅੰਮ੍ਰਿਤਸਰ ਗੁਰਦਾਸਪੁਰ ਤੇ ਜਦੋਂ ਈਦ ਸੀ ਉਹ ਸ਼ਾਮ ਨੂੰ ਐਲਾਨ ਕੀਤਾ ਇਹਨੇ ਇੰਡੀਆ ਬਣ ਗਿਆ ਇਦੋਂ ਅਗਲੇ ਦਿਨ ਫਿਰ ਪੜ੍ਹ ਕੇ ਅਸੀਂ ਖਲੋਤੇ ਕਿਵੇਂ ਤੁਰੇ? ਬਸ ਤੁਰੇ ਆਏ ਬਸ ਇਸ ਘਰੋਂ ਸਮਾਨ ਚੁੱਕਿਆ? ਕੋਈ ਨਹੀਂ ਸਮਾਨ ਕਿਸੇ ਵੀ ਚੁੱਕਿਆ ਗੱਡੇ ਗੁੱਡੇ ਕੋ ਜੋੜੇ? ਨਾ ਕੋਈ ਨਹੀਂ। ਕਿੱਧਰ ਦੀ ਆਏ ਕਿਵੇਂ ਆਏ ਦੱਸੋ? ਇਹੋ ਹੀ ਆ ਗਾਈਕੋਟ ਤਾਲਪਾਂ ਹੋ ਕੇ ਤੇ ਮੋਲਾ ਪੱਤਰ ਲਾ ਕੇ ਤੇ ਸ਼ਗਰਗੜਾ ਵਗੈਰਾ ਸਿਆਲਕੋਟ ਤੋਂ ਨਹੀਂ ਸਿਆਲਕੋਟ ਸ਼ਗਰਗੜਾ ਹੈ ਨਾ ਇੱਥੋਂ ਦੀ ਆ ਫਿਰ ਬਸ ਇੱਥੇ ਆਏ ਆ ਤੇ ਉੱਥੋਂ ਫਿਰ 5-7 ਦਿਨ ਉੱਥੇ ਬਹਿ ਬੂ ਰਹੇ ਆ ਗੱਡੀ ਗਏ ਉਦੋਂ ਬਹਿ ਕੇ ਤੇ ਫਿਰ ਸੰਗਲੇ ਆ ਗਏ। ਅੱਛਾ ਹਾਲਾਤ ਵੀ ਆਂਦੇ ਨਾ ਮਾੜੇ ਸੀ ਰਸਤੇ ਦੇ ਕਿਵੇਂ ਦੇ ਹਾਲਾਤ ਇਹ ਉਹਦੇ 2 ਮਿੰਟ ਵਾਸਤੇ ਵੀ ਇੰਨੀ ਬਾਰਿਸ਼ ਹੋ ਰਹੀ ਸੀ ਉਦੋਂ ਧੁੱਪ ਲੱਗਦੀ ਸੀ ਖਾਣ ਨੂੰ ਕੋਈ ਲੱਭਦਾ ਨਹੀਂ ਸੀ ਸਮਝੇ ਨਾ ਕੋਈ ਤਾਂ ਦੁਨੀਆ ਇਹਦੇ ਨਾਲ ਬਿਮਾਰੀ ਨਾਲ ਮਰ ਗਈ ਤੇ ਉਸ ਮੀਂਹ ਦੇ ਗੱਡੀ 7ਵੇਂ ਦਿਨ ਗੱਡੀ ਗਈ ਫਿਰ ਸ਼ਗਰਗੜ ਉੱਥੋਂ ਫਿਰ ਸੰਗਲੇ ਆ ਗਏ ਸੰਗਲੇ ਆਣ ਕੇ ਸਿਆਲੀ ਆ ਗਏ। ਨਹੀਂ ਆਂਦੇ ਸਰ ਅੱਗੇ ਦੱਸਣ ਡਿਆ ਵੀ ਜਦੋਂ ਦਰਿਆ ਕ੍ਰਾਸ ਕੀਤਾ ਵਾ ਹਾਂ ਉਸ ਗੋਲੀ ਚੱਲੀ ਆ ਅੱਧੇ ਬੰਦੇ ਪਿੱਛੇ ਰਹਿ ਗਏ? ਨਹੀਂ ਸਾਡੇ ਤਕਰੀਬਨ ਪਿੰਡ ਲੰਘ ਆਇਆ ਸੀ ਬਾਕੀ ਬਹੁਤ ਨੁਕਸਾਨ ਉੱਥੇ ਆਈਆਂ ਨੇ ਉੱਥੇ ਕੀ ਦੱਸੀਏ ਬਾਅਦ ਜਿਹੜੀ ਦੁਨੀਆ ਉੱਥੇ ਨਾ ਉਹ 'ਚ ਕੋਈ ਨਹੀਂ ਆਇਆ ਵਾਪਸ ਉਹ ਸਾਰੇ ਉੱਥੇ ਮਾਰ ਦਿੱਤੇ ਉਹਨੇ ਜੇ ਉਹ ਥੱਲੇ ਆਣ ਕੇ ਰਹਿ ਗਿਆ ਬਚ ਗਿਆ ਉਹ ਜਿਹੜਾ ਜਥਾ ਗੱਡੇ ਹਰਸ਼ਾ ਲੈ ਗਏ ਜਥਾ ਦੱਸਦੇ ਸੀ ਕਿੱਥੋਂ ਦੇ ਸੀ ਉਹ ਲੋਕ ਇਹ ਸਾਰੇ ਇਸੇ ਬਣੇ ਦੇ ਸੀ ਗੁਰਦਾਸਪੁਰ ਦੇ ਸੀ ਹੋਰ ਕਿਤੇ ਸੀ ਉਹ ਪਿੰਡ ਸੀ ਸਾਡੇ ਸਿੱਖਾਂ ਦੇ ਪਿੰਡ 'ਚ ਬਹੁਤ ਜ਼ਿਆਦਾ ਸੀ ਨਾ ਉਹ ਵੀ ਇਕੱਠੇ ਹੋ ਗਏ ਸਾਰੇ ਉਹ ਸਾਰੇ ਇਕੱਠੇ ਹੋ ਗਏ ਜਥਾ ਪੈਂਦਾ ਸੀ 10-15 ਪਿੰਡ ਦਾ ਇਕੱਠੇ ਹੋ ਗਏ ਨਾ ਬੰਦੇ ਸਿੱਖ ਤੇ ਫਿਰ ਜਥਾ ਬਣ ਕੇ ਪੈਂਦਾ ਉਹ ਤਾਂ ਥੋੜ੍ਹੀ ਕਿਤੇ ਮੁਸਲਮਾਨ ਲਾਗਤ ਨਹੀਂ ਆਉਂਦੇ ਉਹ ਨਹੀਂ ਇਹ ਇੰਨੇ ਵੱਡੇ ਲੈਵਲ ਤੇ ਜਿਹੜੇ ਵਾ ਲੋਕ ਤੇ ਮਾਰੇ ਤੇ ਪਹਿਲੋਂ ਦੇ ਹਾਲਾਤ ਦੱਸੋ ਪਹਿਲੋਂ ਦੇ ਹਾਲਾਤ ਕਿਵੇਂ ਸੀ? ਪਹਿਲਾਂ ਸਾਡੇ ਬਿਲਕੁਲ ਠੀਕ ਠਾਕ ਸੀ ਜਿਵੇਂ ਤੁਸੀਂ ਨੰਬਰਦਾਰ ਪਿੰਡ ਦੇ ਵੀ ਫੈਸਲੇ ਕਰਾਉਣੇ ਉਹ ਸਭ ਕੁਝ ਠੀਕ ਠਾਕ ਤਕਰੀਬਨ ਇਹ ਜਦੋਂ 2-3 ਦਿਨ ਦੇ ਵਿੱਚ ਸਭ ਕੁਝ ਆਇਆ ਹੈ ਜਦੋਂ ਉਜੜੇ ਪਹਿਲੇ ਕੋਈ ਨਹੀਂ ਸਾਡੇ ਨਹੀਂ ਇਹਦੀ ਵਜ੍ਹਾ ਕੋ ਦੱਸ ਸਕਦੇ ਵੀ ਕੀ ਵਜ੍ਹਾ ਬਣੀ ਹੈ ਕਿਉਂ ਇੰਤਸ਼ਾਰ ਫੈਲ ਗਿਆ? ਵੀ ਇੰਤਜ਼ਾਰ ਹੁਣ ਹਕੂਮਤਾਂ ਦੇ ਕੰਮ ਨੇ ਇਹਦੇ ਅਸੀਂ ਕੀ ਦੱਸ ਸਕਦੇ ਹਾਂ ਜਦੋਂ ਪਾਕਿਸਤਾਨ ਇੰਡੀਆ ਬਣ ਚੁੱਕਾ ਤੇ ਫਿਰ ਉੱਠਣਾ ਤੇ ਪੈਣਾ ਹੀ ਸੀ ਨਾ। ਨਹੀਂ ਉਹ ਪਾਕਿਸਤਾਨ ਇੰਡੀਆ ਬਣ ਤੇ ਚੁੱਕਿਆ ਹਾਂ ਉਹਨਾਂ ਇੱਧਰੋਂ ਉਹਨਾਂ ਜਾਣਾ ਸੀ ਉੱਧਰੋਂ ਅਸੀਂ ਆਉਣਾ ਅੱਛਾ ਆਉਂਦੇ ਇਤਨੇ ਹੋਈ ਇੱਧਰੋਂ ਜਾ ਰਹੇ ਉੱਧਰੋਂ ਆ ਰਹੇ ਅਮਨ ਸਕੂਨ ਨਾਲ ਜਾਂਦੇ ਸੀ ਤੇ ਆ ਜਾ ਸਕਦੇ ਸੀ ਵਜ੍ਹਾ ਦਾ ਲਾਲਚ ਆ ਗਿਆ ਇੱਕ ਦੂਜੇ ਵਜ੍ਹਾ 2 ਮਿੰਟ ਬਾਅਦ ਸਹੀ ਵਜ੍ਹਾ ਤੇ ਆ ਨਾ ਵੀ ਜਿਹੜਾ ਇੰਡੀਆ ਹੈ ਖੱਤਰੀ ਜਿਹੜੇ ਇਹਨਾਂ ਸਿੱਖਾਂ ਨੂੰ ਕਹਿ ਕੇ ਤੁਹਾਡਾ ਖਾਲਿਸਤਾਨ ਅਸੀਂ ਵੱਖਰਾ ਬਣਾਵਾਂਗੇ ਇਹਨਾਂ ਲੱਚਾ ਦੀ ਪੰਜਾਬ ਜਿਹੜੀ ਹੈ ਵੀ ਤੁਹਾਨੂੰ ਦੇਵਾਂਗੇ ਉਹ ਇਸੇ ਇਸਤਾਲ ਦੇ ਜਾਣ ਕੇ ਤੇ ਸਿੱਖਾਂ ਨੇ ਮੁਸਲਮਾਨ ਮਾਰੇ ਹੋਰ ਕਿਹੜੀ ਗੱਲ ਤੋਂ ਮਾਰੇ ਨੇ? ਅੱਛਾ ਇਹਦੇ ਵਿੱਚ ਇਹ ਵੀ ਆ ਗਈ ਗੱਲ ਇਸ ਤੋਂ ਇਲਾਵਾ ਇਹ ਵੀ ਹੈ ਸੀ ਵੀ ਇਹਨਾਂ ਕੋਲ ਪੈਸਾ ਧੇਲਾ ਕੋਈ ਮਾਲ ਡੰਗਰ ਖੋਲਾਂਗੇ ਸਭ ਕੁਝ ਹੀ ਕਿ ਵੀ ਲਾਲਚ ਵੀ ਸੀ ਬਈ ਉਹ ਵਜ੍ਹਾ ਜੇ 2 ਮਿੰਟ ਸਿੱਖ ਪਏ ਆ ਨਾ ਫਿਰ ਲੋਕ ਆਪੇ ਛੱਡ ਕੇ ਸਭ ਕੁਝ ਘਰ ਬਾਹਰ ਉਤਰੇ ਛੱਡਿਆ ਛੱਡ ਕੇ ਤੇ ਬੰਦੇ ਖੜਾਏ ਕਿੱਸਾ ਮੁੱਕਾ ਹਰ ਚੀਜ਼ ਉੱਥੇ ਹੀ ਹੈ ਮਹਾਸ਼ਾ ਉੱਥੇ ਹੀ ਹਾਂ ਉਹ ਕਿਨ ਚੁੱਕਣੀ ਕਿੰਨਾ ਇਕੱਠਾ ਕਰ ਲਿਆ ਹੋਊਗਾ ਸਾਰਾ ਹੀ ਕਰ ਲਿਆ ਕਰਨ ਨੂੰ ਕੀ ਹੈ ਲਾਗੇ ਪਿੰਡ 'ਚ ਵਾਸਤੇ ਸੀ ਮਸਲ ਹੁਣ ਸਾਡਾ ਹੀ ਪਿੰਡ ਲਾ ਲਓ ਸਾਹਿਬ ਦੇ ਗਾਜੀਕੋਟ ਤੇ ਸਾਡਾ ਪਿੰਡ ਮੁਸਲਮਾਨ ਸੀਗੇ ਗੋਤ ਮੁਸਲਮਾਨ ਸੀਗੇ ਬਾਕੀ ਪਾੜੇ ਵੀ ਸਿੱਖ ਗੋਤ ਵੀ ਸਿੱਖ 2 ਨਸ਼ਹਿਰੇ ਉਹ ਵੀ ਸਿੱਖ ਇਹ ਯਾਨੀ ਇਹ 5-6 ਪਿੰਡ ਦੁਆਲੇ ਸਿੱਖਾਂ ਦੇ ਹਾਂਜੀ ਉਹ ਹੁਣ ਇਹ 2 ਦਿਨ ਪਿੰਡ ਮੁਸਲਮਾਨ ਦੇ ਕੀ ਕਰ ਸਕਦੇ ਉਸ ਵਿੱਚ 2-3 ਪਿੰਡ ਹਾਂ 2 ਦਿਨ ਪਿੰਡ ਸੀ ਠੀਕ ਹਾਂ ਅੱਛਾ ਉਦੋਂ ਬਾਅਦ ਜਦੋਂ ਹੋ ਗਈ ਵੰਡ ਹਾਂ ਤੇ ਇੱਧਰ ਆ ਗਏ ਸ਼ਕਰਗੜ੍ਹੋਂ ਇੱਥੇ ਪਹੁੰਚ ਗਏ ਕਿਵੇਂ ਇੱਥੋਂ ਆ ਕੇ ਸ਼ੁਰੂ ਕੀਤਾ ਇੱਥੇ ਸਿਆਲੀ ਆ ਗਏ ਅਸੀਂ ਇੱਥੇ ਆਣ ਕੇ 10-15 ਦਿਨ ਰਹੇ ਉਦੋਂ ਸਿੱਖ ਤੇ ਬੈਠੇ ਸੀ ਇਹਨਾਂ ਪਿੰਡਾਂ ਵਿੱਚ ਹਾਲੇ ਬੈਠੇ ਸੀ ਇਹ ਬੈਠੇ ਸਾਡੇ ਹੁੰਦਿਆਂ ਉੱਠੇ ਆ
ਇਹ ਆ ਨਵਾਂ ਪਿੰਡ ਨਹੀਂ, ਹੂੰ ਇਹ ਉੱਥੇ ਜਾ ਕੇ ਸਾਰੇ ਇਕੱਠੇ ਹੋ ਗਏ ਨੇ। ਅੱਛਾ ਆ ਫਾਇਰ ਹੀ ਬੋਲਦੇ ਜਾਂ ਉੱਥੋਂ 10-15 ਬਾਅਦ ਉੱਥੋਂ ਫਿਰ ਨਿਕਲ ਗਏ ਨੇ। ਇੱਥੇ ਆ ਕੇ ਫਿਰ ਕੋਈ ਲੱਭੇ ਮੰਜੇ ਬਿਸਤਰੇ ਕੋ ਘਰ ਸਾਨੂੰ ਕੁਛ ਨਹੀਂ ਲੱਭਾ, ਸਾਨੂੰ ਕੀ ਲੱਭਣਾ। ਕਿਵੇਂ ਬਣਾਇਆ? ਲੁੱਟ ਕੇ ਲੈ ਗਏ ਸਾਰੇ ਹੀ ਆਪਣੇ ਸਾਰੇ ਵਸਿੰਦੇ ਲੈ ਗਏ? ਵਸਿੰਦੇ ਲੈ ਗਏ ਸਭ, ਮੱਝੀ ਸਭ ਕੁਛ ਉਹ ਲੈ ਗਏ ਸਰ। ਕੀ ਲੱਭਾ ਫਿਰ ਇੱਥੇ ਆ ਕੇ? ਕਿਵੇਂ ਸ਼ੁਰੂ ਕੀਤਾ? ਇੱਥੇ ਆਣ ਕੇ ਕੀ ਤੁਹਾਨੂੰ ਦੱਸੀਏ ਹੁਣ, ਉਹ ਤਾਂ ਬੜੀ ਲੰਮੀ ਚੌੜੀ ਜਿਹੀ ਗੱਲ ਆ। ਦੱਸੋ ਨਾ, ਲੰਮੀ ਚੌੜੀ ਦੱਸੋ। ਵੀ ਆਏ ਆ ਤੇ 7 ਕਿੱਲੇ ਮਿਲੇ ਸਾਨੂੰ ਸਾਰੇ। ਹਾਂ ਉਧਰ ਕਿੰਨੇ? ਉਹ ਤਾਂ ਸਾਡੇ 20 ਰੁਪਏ ਸੀ। ਠੀਕ 20 ਰੁਪਏ। ਬਾਪ ਸਾਡਾ ਪਿਓ 500 ਬੰਦਾ ਮਾਰੇ ਸੀ। ਠੀਕ। ਉਹ 7 ਕਿੱਲੇ ਦੇ ਬਾਪ ਤੇ ਬੂੜਾ ਹੋ ਜਾਏਗਾ ਤੇ ਅਸੀਂ ਉਦੋਂ ਛੋਟੇ ਸੀ, ਬੱਚੇ ਇਹ ਸੀ। ਸਾਈਡ ਹੀ ਬਦਲ ਗਈ ਇੱਕ। ਹਾਂਜੀ ਬੱਚੇ ਸੀਗੇ, ਕੁਛ ਵੀ ਨਾ ਕੀਤਾ, ਤਕਰੀਬਨ ਭੁੱਖੇ ਮਰਦੇ ਰਹੇ, ਸਮਝੇ ਨਾ। ਉਸ ਤੋਂ ਬਾਅਦ ਫਿਰ ਕੋਈ ਸਾਲ 2 ਸਾਲ ਬਾਅਦ ਜਾ ਕੇ ਉਹ 1-2 ਮੱਝੀ ਰੱਖੀਆਂ ਕੋਲ ਸਿਰਫ। ਹਾਂਜੀ ਅਸੀਂ ਆਪ ਪੜ੍ਹਨ ਲੱਗ ਪਏ, ਅਸੀਂ ਸਕੂਲੇ ਜਾਣ ਲੱਗਾ ਕੁੜੀਏ ਆ ਪਿੰਡ ਵਿੱਚ। ਉਹ ਫਿਰ ਬਾਅਦ ਬਦਲੇ, ਫਿਰ ਉਸ ਤੋਂ ਬਾਅਦ ਜ਼ਮੀਨ ਪਈ। ਫਿਰ ਜ਼ਮੀਨ ਬਾਅਦ ਚ ਕਿੰਨੀ ਪੈ ਗਈ? ਸਾਨੂੰ ਇਸ ਪੈ 44 ਕਿੱਲੇ। 44 ਕਿੱਲੇ। ਇੱਕ ਮੁਰੱਬਾ ਪਿਆ ਉਡਾਂ ਚੱਕ। ਵੱਡਾ ਭਰਾ ਉਸ ਚਲਾ ਗਿਆ ਠੀਕ। ਤੇ ਫਿਰ ਸਾਨੂੰ 7 ਤੋਂ ਬਾਅਦ ਜਾ ਕੇ ਪਈ ਜ਼ਮੀਨ 28 ਕਿੱਲੇ। ਕਿੱਲਰ ਕੇ ਪੈ ਗਈ। ਉਹ ਕਿੱਲੇ ਜਿਵੇਂ ਯੂਨਿਟ ਆਉਂਦੇ ਉਹ ਪੈਂਦੀ ਰਹੀ। ਠੀਕ। ਇਹ ਵੀ ਹੁੰਦਾ ਨਾ ਵੀ ਯੂਨਿਟ ਵੱਧ ਘੱਟ ਹੁੰਦੇ ਸੀ, ਆਪਣੀ ਨਹੀਂ ਇਹ ਯੂਨਿਟ ਦੇਣੀ ਹੁੰਦੀ। ਯੂਨਿਟ ਜਿੰਨੇ ਮਗਰੋਂ ਆਇਆ ਨਾ ਫਿਰ ਇੱਥੇ ਜ਼ਮੀਨ ਨਹੀਂ ਮਿਲਦੀ, ਫਿਰ 7 ਤੋਂ ਬਾਅਦ ਜਾ ਕੇ ਪਵਾਈ। ਨਹੀਂ ਉਧਰੋਂ ਯੂਨਿਟ ਸਾਰੇ ਮਿਲ ਗਏ? ਨਹੀਂ ਸਾਨੂੰ ਜ਼ਮੀਨ ਹੀ ਮੈਂ ਦੱਸਿਆ 4 ਨੰਬਰ ਮਿਲੇ ਸਾਰੇ। 200 ਕਨਾਲ ਰਕਬਾ ਆਇਆ ਸੀ ਇੱਕ, ਤੇ 100 ਕਨਾਲ 300 ਰਕਬਾ 300 ਕਨਾਲ ਸਾਰਾ ਰਕਬਾ ਆਇਆ, ਬਾਕੀ ਜ਼ਮੀਨ ਆਈ। ਕੀ ਆਈ? ਠੀਕ। ਇੱਧਰ ਦੇ ਹਾਲਾਤ ਉਦੋਂ ਇੱਧਰ ਦੇ ਕਿਵੇਂ ਸੀ? ਇਹਦੇ ਹਾਲ ਚੰਗੇ ਭਲੇ ਸੀ। ਵਸਿੰਦੇ ਜਿਹੜੇ ਸੀ ਉਹ ਕਾਪਰੇਟ ਕਰਦੇ ਸੀ? ਉਹ ਲੁੱਟਦੇ ਨਾ, ਇਹਨਾਂ ਵਿਚਾਰੇ ਕਰਨਾ। ਅੱਛਾ ਉਦੋਂ ਬਾਹਰ ਨਹੀਂ ਗਏ ਕਦੀ? ਪਿਛਾਂਹ ਮੁੜ ਕੇ ਨਹੀਂ ਗਏ ਫਿਰ? ਨਹੀਂ ਹਾਂ ਨਹੀਂ। ਠੀਕ। ਅੱਛਾ ਕੋਈ ਐਸੀ ਗੱਲ, ਕੋਈ ਐਸਾ ਵਾਕਿਆ ਉਦੋਂ ਦਾ ਵੰਡ ਵੇਲੇ ਦਾ ਤੁਹਾਡੇ ਜ਼ਿਹਨ 'ਚ ਹੋਵੇ ਜਿਹੜਾ ਨਕਸ਼ ਹੋਵੇ, ਨਾ ਭੁੱਲਦਾ ਹੋਵੇ, ਕੋਈ ਐਸੀ ਗੱਲ? ਨਹੀਂ ਇਹੋ ਬਸ ਇਹੋ ਚੀਜ਼ ਹੋਰ ਕੋਈ ਨਹੀਂ। ਜਾਂ ਕਦਰੋਂਗਾਰ ਦੇਖੀ ਹੁੰਦੀ ਆ। ਕਿੱਥੇ ਵੇਖੀ? ਰਾਵੀ ਤੇ ਉੱਥੇ ਵੇਖੀ ਆ। ਤੇ ਜਿਹੜੇ ਇੱਥੇ ਸਿੱਖ ਸੋ ਕੇ ਦੂਰ ਮਾਰਦੇ ਫਿਰ ਨਹੀਂ ਹਾਂ ਦੇਖਿਆ। ਫਿਰ ਤੁਹਾਨੂੰ ਵਾਕਿਆ ਫਿਰ ਉੱਥੇ ਬੈਠੇ ਰਹੇ ਅਸੀਂ ਕੈਂਪ 'ਚ। ਉੱਥੋਂ ਗੱਡੀ ਗਈ ਤੇ ਸਿਆਲਕੋਟ ਇੱਥੇ ਸਰਿਆਲੀ ਆ ਗਏ ਆ। ਸਰਿਆਲੀਆਂ ਫਿਰ ਕੋਈ ਚਾਹੁੰਦੇ ਇਹ ਸਿੱਖ ਉੱਡ ਗਏ ਤੇ ਅਸੀਂ ਇੱਥੇ ਆਣ ਕੇ ਬਹਿ ਗਏ। ਅੱਛਾ ਇੱਕ ਤੇ ਤੁਸੀਂ ਦੱਸਿਆ ਸੀ ਨਾ, ਇੱਕ ਤੇ ਆਪਣੇ ਪਿੰਡ ਦਾ ਇੱਧਰ ਨੂੰ ਮੂੰਹ ਧਿਆਨ ਰੱਖਿਓ, ਇੱਕ ਤੇ ਤੁਹਾਡੇ ਪਿੰਡ ਦਾ ਇਮਾਮ ਮਸਜਿਦ ਦਾ ਮੁੰਡਾ ਸੀ, ਹੋਰ ਵੀ ਕੋਈ ਤੁਹਾਡੇ ਜਾਣਨ ਵਾਲਾ ਕੋਈ ਸ਼ਹੀਦ ਹੋਇਆ ਰਸਤੇ 'ਚ? ਨਹੀਂ ਹੋਰ ਕੋਈ ਸਾਡੇ ਤੁਹਾਡੇ ਪਿੰਡਾਂ ਦੇ ਖੈਰ? ਨਹੀਂ ਕੋਈ, ਸਿਰਫ ਇਹ ਗਾਜੀਗੜ੍ਹ ਉੱਠੇ ਆ ਨਾ, ਉਸ 2 ਬੰਦੇ ਸ਼ਹੀਦ ਹੋਏ ਨੇ। ਇੱਕ ਤੇਲੀ ਸੀ, ਇੱਕ ਜੱਟਾਂ ਦਾ ਮੁੰਡਾ ਹੈ। ਤੇਲੀ ਕੌਣ ਸੀ? ਕੀ ਨਾਂ ਉਹਦਾ? ਨਾਂ ਨਹੀਂ ਪਤਾ, ਗਾਜੀਕੋਟ ਦੇ ਸੀ। ਗਾਜੀਕੋਟ ਦੇ ਸੀ? ਦੂਰੇ ਪਿੰਡ ਦੇ। ਉਹ ਕਾਫਲੇ ਨਾਲ ਵੱਖਰੇ ਹੋ ਗਏ? ਉਹ ਨਹੀਂ, ਪਿੱਛੋਂ ਕਾਫਲਾ ਜੇ ਪਿਆ ਨਾ ਇਹਨਾਂ ਦਾ, ਤੇ ਕਾਫਲਾ ਆ ਰਿਹਾ ਪਿੱਛੋਂ ਜੈਸਾ ਪਿਆ ਜਾਵੇ ਤੇ ਉਹ ਡੱਕਦੇ ਸੀ। ਉਹ 2 ਮਰ ਗਏ ਤੇ ਬਾਕੀ ਫਿਰ ਨਿਕਲ ਆਏ। ਬਾਕੀ ਨਿਕਲ ਜਾਨਾਂ ਬਚਾ ਕੇ ਨਿਕਲ। ਗੱਲਬਾਤ ਕਰਨ ਦੇ ਸਾਹਿਬ ਅਕਰਮ ਨੰਬਰਦਾਰ ਸਾਹਿਬ ਨਾਲ, ਇਹਨਾਂ ਕੋਲ ਪੁੱਛੀਆਂ ਪਿਛਲੀਆਂ ਗੱਲਾਂ, ਨਵਾਂ ਪਿੰਡ ਬਹਾਦਰ ਦੀਆਂ, ਤੇ ਗੱਲਬਾਤ ਦੱਸੀ ਜਿਵੇਂ ਉਹਨਾਂ ਨੂੰ ਜਿਹੜੇ ਹਾਲਾਤ ਪਤਾ ਸੀ। ਇਹਨਾਂ ਹਾਲਾਤਾਂ ਦੇ ਉਹ ਜਿਹੜੇ ਹਾਲਾਤ ਸੀ ਉਹਨਾਂ ਤੇ ਹੋਣ ਵਾਲੀ ਆਉਣ ਵਾਲੀ ਪੀੜ੍ਹੀ ਨੂੰ ਇਹ ਗੱਲਾਂ ਬਾਬਲ ਕਰਾਉਣ ਲਈ ਦੱਸਣ ਵਾਸਤੇ ਕਿ ਇਹਨਾਂ ਬਜ਼ੁਰਗਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕੀ ਕੁਛ ਕੀਤਾ। ਕਿ 44 ਮੁਰੱਬੇ ਛੱਡ ਕੇ 4 ਮੁਰੱਬੇ ਮਿਲੇ। ਇੰਨੀਆਂ ਕੁਰਬਾਨੀਆਂ ਜੇ ਹੋਣਾ ਕੋਈ ਇੱਕ ਮਰਲੇ ਤੋਂ ਲੱਗ ਜਾਂਦੇ। ਤੇ ਇਹਨਾਂ ਬਜ਼ੁਰਗਾਂ ਨੂੰ ਆਪਾਂ ਇਹਨਾਂ ਦੀ ਹੌਸਲਾ ਅਫਜ਼ਾਈ ਵਾਸਤੇ ਇੰਨਾ ਕੁ ਕੰਮ ਜਿਹੜਾ ਉਹ ਕਰੀਦਾ, ਵੀਡੀਓ ਇਹਨਾਂ ਦੀ ਰਿਕਾਰਡ ਕਰਕੇ ਤੁਹਾਡੇ ਨਾਲ ਵੀ ਕਰੀਦੀ, ਤਾਂ ਕਿ ਆਉਣ ਵਾਲੇ ਟਾਈਮ, ਆਉਣ ਵਾਲੇ ਵਕਤ ਦੇ ਵਿੱਚ ਆਉਣ ਵਾਲੀ ਜਨਰੇਸ਼ਨ ਨੂੰ ਵੀ ਕਿਉਂਕਿ ਅੱਗੋਂ ਡਿਜੀਟਲਾਈਜ਼ ਤੌਰ ਹੋ ਰਿਹਾ ਵਾ, ਕਿਤਾਬਾਂ ਲੋਕ ਘੱਟ ਹੀ ਜਾਂਦੇ, ਇਸੇ ਮੋਬਾਈਲ 'ਤੇ ਸਾਰਾ ਕੁਛ ਹੈ। ਅਤੇ ਆਉਣ ਵਾਲੀ ਨਸਲਾਂ ਵੀ ਇਹਨਾਂ ਦੀਆਂ ਵੀਡੀਓ, ਇਹਨਾਂ ਦੀਆਂ ਗੱਲਾਂ ਬਾਤਾਂ ਸੁਣਨੀਆਂ, ਇਹਨਾਂ ਕੋਲੋਂ ਇਹਨਾਂ ਦੀਆਂ ਕਹਾਣੀਆਂ, ਇਹਨਾਂ ਦੀਆਂ ਸਟੋਰੀਆਂ ਜਿਹੜੀਆਂ ਉਹਨਾਂ ਨੂੰ ਦੱਸਣੀਆਂ ਕਿ ਕਿਵੇਂ ਇਹਨਾਂ ਨੇ ਉਹ ਪਹਿਲਾ ਵੇਲਾ ਦੇਖਿਆ, ਫਿਰ ਵੰਡ ਵੇਖੀ, ਫਿਰ ਇੱਥੇ ਆ ਕੇ ਕਿਹੜੇ ਹਾਲਾਤ ਸਨ, ਅਤੇ ਇਹਨਾਂ ਦੀਆਂ ਕੁਰਬਾਨੀਆਂ ਉਹਨਾਂ ਨੂੰ ਯਾਦ ਰੱਖਣਗੇ। ਅਤੇ ਹੋਪਫੁਲੀ ਆਉਣ ਵਾਲੇ ਟਾਈਮ, ਆਉਣ ਵਾਲੇ ਵਕਤ ਦੇ ਵਿੱਚ ਇਹਨਾਂ ਦੀ ਵੀਡੀਓਜ਼ ਦੀ ਰਾਹੀਂ ਦੋਵਾਂ ਪਾਸੇ ਪਿਆਰ ਮੁਹੱਬਤ ਅਮਨ ਦਾ ਸਲਾਹ ਜਿਹੜਾ ਵਾ ਪਹੁੰਚਾਉਂਦੇ ਰਹਾਂਗੇ। ਅਤੇ ਅਗਲੇ ਪ੍ਰੋਗਰਾਮ ਤੱਕ ਲਈ ਪੰਜਾਬੀ ਲਾਈਵ ਦੀ ਟੀਮ ਅਤੇ ਪੰਜਾਬ TV ਦੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ ਆਪਣਾ।